अस्सलाम वालेकुम। अच्छा जी, फैसलाबाद पुलिस ਦੇ ਵਿੱਚ ਬੜੇ ਤਗੜੇ ਅਫਸਰ ਵੀ ਰਹੇ ਆ, ਲੇਕਿਨ ਇਸ ਮਹਿਕਮੇ ਦੇ ਕੁਝ ਲੋਕਾਂ ਨੂੰ ਠੀਕ ਕਰਨਾ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਹੈ। ਇਹ ਚੱਕ ਝੁਮਰਾ ਦੀ ਇੱਕ ਵੀਡੀਓ ਦੇਖੋ, ਫਿਰ ਇਹ 'ਤੇ ਗੱਲ ਕਰਦੇ ਹਾਂ। किधर थी भाई ये वो मैं ना किधर ਨੂੰ ਸੜਕ ਚਲਾਈ। ਇਹ ਜੀ ਇੱਕ ਅਜ਼ਹਰ ਅਬਾਸ ਨਾਮੀ ਪ੍ਰਾਈਵੇਟ ਬੰਦਾ ਵਾ ਜਿਹੜਾ ਇੰਸਪੈਕਟਰ ਦੀ ਕੁਰਸੀ ਤੇ ਬੈਠ ਕੇ ਥਾਣਾ ਚੱਕ ਝੁਮਰਾ ਦੇ ਚਿੱਟੇ ਔਰ ਕਾਲੇ ਸਾਰੇ ਕਰਤੂਤਾਂ ਦਾ ਵਾਰਸ ਬਣਿਆ ਹੋਇਆ ਵਾ। ਯਾਨੀ ਕਿ ਮਿਸਲਾਂ ਇਹਦੇ ਕੋਲ ਆ, ਇਹ ਕਿਸੇ ਨੂੰ ਰਿਲੀਫ ਦੇਣਾ ਚਾਹਵੇ ਤੇ ਇਹਨੇ ਐਂਡ ਦੇ ਉੱਪਰ 2 ਲਾਈਨਾਂ ਲਿਖਣੀਆਂ ਵਾ, ਚਾਹੇ ਜਿੱਡਾ ਵੱਡਾ ਮਰਜ਼ੀ ਮੁਲਜ਼ਮ ਹੋਵੇ ਉਹਨੂੰ ਜਾਂਦੇ ਜ਼ਮਾਨਤ ਮਿਲ ਜਾਣੀ ਹੈ। ਇਹ ਜਨਾਬੇ ਵਾਲੀ ਇੱਥੋਂ ਮਿਸਲ ਚੱਕ ਕੇ ਸਾਰੀ ਦੀ ਸਾਰੀ ਵੇਚ ਦੇਵੇ, ਕੋਈ ਇਹਦਾ ਕੁਛ ਨਹੀਂ ਵਿਗਾੜ ਸਕਦਾ। ਉਹਦੀ ਵਜ੍ਹਾ ਕੀ ਆ? ਕਿਉਂਕਿ SHO ਸਾਹਿਬ ਦਾ, ਉੱਥੇ ਜਿਹੜੇ ਤਫਤੀਸ਼ੀ ਨੇ, ਉੱਥੇ ਜਿਹੜੇ ਬਾਕੀ ਲੋਕ ਨੇ, ਉਹਨਾਂ ਦਾ ਖਾਸ ਬੰਦਾ ਵਾ ਉਹ ਭਾਈਜਾਨ IG ਪੰਜਾਬ ਡਾਕਟਰ ਉਸਮਾਨ ਅਨਵਰ ਦੀ ਹਦਾਇਤ ਆ ਕਿ ਪ੍ਰਾਈਵੇਟ ਬੰਦਾ ਕਿਸੇ ਥਾਣੇ ਦੇ ਵਿੱਚ ਹੋਏਗਾ ਤੇ ਉੱਥੇ ਦੇ ਮੁਲਾਜ਼ਮਾਂ ਨੂੰ ਫੜ ਕੇ ਹਵਾਲਾਤ ਦਿੱਤਾ ਜਾਏਗਾ ਤੇ ਉਸ ਪ੍ਰਾਈਵੇਟ ਬੰਦੇ ਨੂੰ ਵੀ ਹਵਾਲਾਤ ਦਿੱਤਾ ਜਾਏਗਾ। ਸਾਡੇ ਜ਼ਰਾਏ ਦਾ ਕਹਿਣਾ ਵਾ ਪਿਛਲੇ 8 ਮਹੀਨੇ ਤੋਂ ਅਜ਼ਹਰ ਅਬਾਸ ਖਿੱਚੀ ਇਸ ਥਾਣੇ ਦੇ ਚਿੱਟੇ ਔਰ ਕਾਲੇ ਸਾਰੇ ਦਾ ਮਾਲਕ ਆ। ਤੇ ਜਨਾਬ ਕਿੱਥੇ ਆ ਸਾਡੀਆਂ ਰੈੱਡ ਲਾਈਨਾਂ, ਕਿੱਥੇ ਆ ਸਾਡੀਆਂ ਕਾਲੀਆਂ ਲਾਈਨਾਂ? ਸਾਰੀਆਂ ਕਰਾਸ ਹੋਈ ਜਾ ਰਹੀਆਂ ਵਾ। ਮੈਂ RPO ਫੈਸਲਾਬਾਦ ਸੁਹੇਲ ਅਹਿਮਦ ਸਗੇਰਾ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸਰ ਇਹਨਾਂ ਦੇ ਉੱਪਰ ਤੁਹਾਡੇ ਪਹਿਲੇ ਦਰਬਾਰ ਦੇ ਵਿੱਚ ਕੀਤੀਆਂ ਹੋਈਆਂ ਗੱਲਾਂ ਦਾ ਵੀ ਕੋਈ ਅਸਰ ਨਹੀਂ ਜੇ, ਇਹ ਆਪਣੀਆਂ ਮਨਮਾਨੀਆਂ ਕਰਦੇ ਨੇ। ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਇਹ ਬੰਦਾ ਜਿਹੜਾ ਵਾ ਇਹ ਅਗਰ ਕਿਸੇ ਦੀ ਮਿਸਲ ਦੇ ਵਿੱਚ ਕਿਸੇ ਨੂੰ ਰਿਲੀਫ ਦੇਣਾ ਚਾਹਵੇ ਤੇ ਨਹੀਂ ਦੇ ਸਕਦਾ, ਇਹਨੇ ਤਾਂ 4 ਲੈਣਾ ਹੀ ਲਿਖਣੀਆਂ ਨਾ, ਹੋਰ ਇਹਨੇ ਕੀ ਕਰਨਾ ਵਾ? IG ਪੰਜਾਬ ਡਾਕਟਰ ਉਸਮਾਨ ਅਨਵਰ ਸਾਹਿਬ, RPO ਫੈਸਲਾਬਾਦ ਸੁਹੇਲ ਸਖੇਰਾ ਸਾਹਿਬ, CPO ਫੈਸਲਾਬਾਦ ਸਾਹਿਬਜ਼ਾਦਾ ਉਮਰ ਬਲਾਲ ਸਾਹਿਬ, ਮੇਰਾ ਇੱਕ ਮਾਸੂਮਾਨਾ ਜੇ ਅੱਜ ਵੀ ਸਵਾਲ ਆ, ਕੱਲ ਵੀ ਇੱਕ ਕੀਤਾ ਸੀ, ਅੱਜ ਵੀ ਇੱਕ ਕਰ ਲੈਂਦੇ ਆ ਕਿ ਇਹ ਸਰਕਾਰੀ ਬੰਦਾ ਤਾਂ ਹੈ ਕੋਈ ਨਹੀਂ, ਗੌਰਮੈਂਟ ਦੇ ਖਜ਼ਾਨੇ ਦੇ ਵਿੱਚੋਂ ਇਹਨੂੰ ਤਨਖਾਹ ਤਾਂ ਮਿਲ ਨਹੀਂ ਰਹੀ। ਹੁਣ ਤੁਸੀਂ ਬਿਹਤਰ ਜਾਣਦੇ ਹੋ ਕਿ ਇਹ ਤਨਖਾਹ ਕਿੱਥੋਂ ਲੈ ਰਿਹਾ ਵਾ, ਯਾਨੀ ਕਿ ਲੋਕਾਂ ਕੋਲ ਰਿਸ਼ਵਤ ਲੈ ਰਹੇ ਆ, ਉਹਦੇ ਵਿੱਚੋਂ ਪੈਸੇ ਇਹਨੂੰ ਵੀ ਦੇ ਰਹੇ ਆ ਤੇ ਤੁਹਾਡਾ ਥਾਣਾ ਵੀ ਖਾ ਰਿਹਾ ਵਾ। ਜਨਾਬ RPO ਸਾਹਿਬ ਫਿਰ ਕਰਾਸ ਹੋ ਗਈ ਤੁਹਾਡੀ ਦੂਸਰੀ ਰੈੱਡ ਲਾਈਨ ਵੀ, ਜਿੱਥੇ ਤੁਸੀਂ ਕਿਹਾ ਸੀ ਕਰਪਸ਼ਨ ਮੇਰੀ ਰੈੱਡ ਲਾਈਨ ਆ। ਅਗਰ ਇਹ ਬੰਦਾ ਅੱਜ ਵੀ ਤੁਹਾਡੀ ਮੌਜੂਦਗੀ ਦੇ ਵਿੱਚ ਉਸ ਥਾਣੇ ਦੇ ਵਿੱਚ ਬੈਠਾ ਹੋਇਆ ਵਾ ਔਰ ਥਾਣੇ ਦੇ ਵਿੱਚ ਸਾਰਾ ਕੁਝ ਆਪ ਕਰ ਰਿਹਾ ਵਾ, ਇਹਦਾ ਮਤਲਬ ਹੈ ਕਿ ਤੁਹਾਡੀ ਦੂਸਰੀ ਰੈੱਡ ਲਾਈਨ ਜਿਹੜੀ ਆ ਉਹ ਵੀ ਅੱਜ ਕਰਾਸ ਹੋ ਗਈ ਆ। ਹੁਣ ਜਨਾਬ ਨੇ ਇੱਥੇ ਫੈਸਲਾ ਕਰਨਾ ਵਾ, SHO ਨੇ, ਸਬ ਇੰਸਪੈਕਟਰ ਨੇ, ASI ਨੇ, ਇਹ ਬੰਦਾ ਕਿਸ ਹਸੀਅਤ ਦੇ ਨਾਲ ਥਾਣੇ ਬਣਾਇਆ ਹੋਇਆ ਵਾ। ਇਹ ਕੋਈ ਬਹੁਤ ਦੂਰ ਦੀ ਵੀਡੀਓ ਨਹੀਂ ਹੈਗੀ ਬਰੋ, ਜੁਮੇਰਾਤ ਮੁਬਾਰਕਾ 18/12/2025 ਦੀ ਵੀਡੀਓ ਆ ਜਿਹੜੀ ਅਸੀਂ ਤੁਹਾਨੂੰ ਦਿਖਾ ਦਿੱਤੀ ਆ। ਫੈਸਲਾ ਹੁਣ ਤੁਸੀਂ ਅਫਸਰਾਂ ਨੇ ਕਰਨਾ ਵਾ ਕਿ ਇਸ SHO ਦਾ, ਇਸ ਥਾਣੇ ਦਾ ਕੀ ਕਰਨਾ ਵਾ, ਕਿਉਂਕਿ ਜਿਨ੍ਹਾਂ ਨੇ ਤੁਹਾਡੇ ਹੁਕਮ, ਤੁਹਾਡੀਆਂ ਗੱਲਾਂ ਨਹੀਂ ਮੰਨਣੀਆਂ, ਫਿਰ ਉਹਨਾਂ ਦਾ ਇਲਾਜ ਵੀ ਤੁਸੀਂ ਕਰਨਾ ਵਾ। ਸਾਡਾ ਕੰਮ ਆ ਕਿ ਤੁਹਾਨੂੰ ਇਤਲਾਹ ਦੇਣਾ। ਮੈਂ ਜਨਾਬ ਤੁਹਾਨੂੰ ਕੱਲ੍ਹ ਵੀ ਕਿਹਾ ਸੀਗਾ ਕਿ ਮੈਨੂੰ 3500 ਰੁਪਇਆ ਦਿਆ ਕਰੋ, ਸਿਰਫ 3500 ਮੰਗਿਆ ਸੀਗਾ। ਮੈਂ ਤੁਹਾਨੂੰ ਸਾਰੇ ਥਾਣਿਆਂ ਦੀਆਂ ਨਾ ਇੱਦਾਂ ਦੀਆਂ ਖਬਰਾਂ ਕੱਢ ਕੇ ਲਿਆ ਕੇ ਦਿਆ ਕਰਾਂਗਾ, ਕਿਉਂਕਿ ਤੁਹਾਡੇ ਸਿਕਿਉਰਿਟੀ ਵਾਲਿਆਂ ਨੇ, ਤੁਹਾਡੇ ਦਫ਼ਤਰ ਦੇ ਸਿਕਿਉਰਿਟੀ ਵਾਲਿਆਂ ਨੇ, CPO ਦੇ ਸਿਕਿਉਰਿਟੀ ਵਾਲਿਆਂ ਨੇ, ਥਾਣੇ ਦੇ ਸਿਕਿਉਰਿਟੀ ਵਾਲਿਆਂ ਨੇ, ਬਾਕੀ ਏਜੰਸੀਆਂ ਨੇ ਤੁਹਾਨੂੰ ਇੱਦਾਂ ਦੀਆਂ ਗੱਲਾਂ ਨਹੀਂ ਜੇ ਦੱਸਣੀਆਂ। ਫੈਸਲਾਬਾਦ, ਝੰਗ, ਟੋਬਾ, ਚਨਿਓਟ, ਸਾਰੀਆਂ ਖਬਰਾਂ ਸਿਰਫ ਦੀ ਪੰਜਾਬੀ ਪੋਡਕਾਸਟ। ਬਹੁਤ ਸ਼ੁਕਰੀਆ।